अस्सलाम वालेकुम दोस्तों, मैं नासिर ढिल्लों। ਤੁਸੀਂ ਵੇਖ ਰਹੇ ਹੋ ਸਾਡਾ ਚੈਨਲ ਪੰਜਾਬੀ ਲਹਿਰ। ਗੱਲਬਾਤ ਕਰਦੇ ਰਹੀਦਾ ਬਜ਼ੁਰਗਾਂ ਦੇ ਨਾਲ ਜਿਹੜੇ ਪਾਰਟੀਸ਼ਨ ਜਿਨ੍ਹਾਂ ਆਪਣੀ ਅੱਖੀਂ ਵੇਖੀ ਉਹ ਸਾਰਾ ਸਮਾਂ ਪਾਰਟੀਸ਼ਨ ਤੋਂ ਪਹਿਲਾਂ ਦਾ ਕਿਸ ਤਰ੍ਹਾਂ ਦੇ ਹਾਲਾਤ ਸਨ, ਕਿਸ ਤਰ੍ਹਾਂ ਲੋਕ ਰਹਿੰਦੇ ਸਨ, ਉਸ ਤੋਂ ਬਾਅਦ ਪਾਰਟੀਸ਼ਨ ਵੇਲੇ ਕੀ ਮਾਮਲਾਤ ਬਣੇ, ਕਿਸ ਤਰ੍ਹਾਂ ਕਦੂਰਤਾਂ ਪੈ ਗਈਆਂ, ਲੜਾਈ ਝਗੜੇ ਹੋਏ, ਕਤਲੋ ਗਾਰਤ ਹੋਈ, ਵਾਇਲੈਂਸ ਹੋਈ। ਸੋ ਉਹਨਾਂ ਸਾਰੀਆਂ ਸਟੋਰੀਆਂ ਦੇ ਗਵਾਹ ਤੇ ਉਸ ਤੋਂ ਬਾਅਦ ਦੀ ਹੁਣ ਤੱਕ ਦੀ ਲਾਈਫ ਜਿਹੜੀ ਆ ਉਹ ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰੀ ਦੀ ਆਪਣੇ ਚੈਨਲ ਦੇ ਰਾਹੀਂ। ਅਤੇ ਅੱਜ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨੀ ਹੈ ਤੁਹਾਡੇ ਨਾਲ। ਸਾਡੇ ਨਾਲ ਬਜ਼ੁਰਗ ਨੇ ਦਰਵੇਸ਼ ਪਿੰਡ ਤੋਂ ਅਤੇ ਫਗਵਾੜਾ ਫਗਵਾੜਾ ਜ਼ਿਲ੍ਹਾ ਜਲੰਧਰ ਤੋਂ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਇਹ ਸਾਰਾ ਇੱਕ ਵਾਰੀ ਤਾਰਫ ਕਰਵਾ ਦਿਓ, ਤੁਹਾਡਾ ਨਾਂ ਕੀ, ਵਾਲਦ ਦਾ, ਦਾਦਾ ਜੀ ਦਾ, ਅਤੇ ਪਿੰਡ ਕਿਹੜਾ ਪਿੱਛੇ ਸਾਰਾ? ਪਿੰਡ ਸਾਡਾ ਦਰਵੇਸ਼ ਪਿੰਡ ਸੀ। ਮੇਰਾ ਨਾਮ ਮੁਹੰਮਦ ਲਤੀਫ ਆ। ਵਾਲਦ ਮੇਰੇ ਨਾਂ ਅਬਦੁਲਸਤਾਰ ਸੀ। ਦਾਦੇ ਮੇਰੇ ਨਾਮ ਮੌਲੇ ਖਾਨ ਸੀ। ਮੌਲੇ ਖਾਨ ਕਿਹੜੀ ਬਰਾਦਰੀ ਕਿਹੜੀ ਹੈ? ਰਾਜਪੂਤ ਮੰਜ। 12 ਪਿੰਡ ਸਾਡੀ ਮੁੰਜਾਂ ਦੇ ਸੀ। ਉੱਥੇ ਫਗਵਾੜੇ ਦੇ ਆਲੇ ਦੁਆਲੇ? ਨਹੀਂ, ਉਹ ਜਿੱਥੇ ਦਰਵੇਸ਼ ਪਿੰਡ ਸੀਗਾ, ਦਰਵੇਸ਼ ਪਿੰਡ ਦੇ ਨਾਲ ਸਾਡੇ 12 ਪਿੰਡ ਸਨ। ਆਲੇ ਦੁਆਲੇ 12 ਪਿੰਡ? 12 ਪਿੰਡ ਸਾਡੇ ਮੰਜਾਂ ਦੇ ਸੀਗੇ। ਦੂਸਰੀ ਬਰਾਦਰੀ ਦਾ ਕੋਈ ਬੰਦਾ ਨਹੀਂ ਸੀ ਉੱਥੇ। ਕਿਹੜਾ ਪਿੰਡ ਸੀ ਆਲੇ ਦੁਆਲੇ? ਹਾਂਜੀ, ਇਹ ਹੋਇਆ ਹਦੀਆਬਾਦ, ਦਰਵੇਸ਼ ਪਿੰਡ, ਉੱਚਾ ਪਿੰਡ, ਸੁਣਲਾ, ਦਾਦੂਵਾਲ, ਪਨਵਾ, ਇੰਦਣਾ ਅਤੇ ਸਰਾੜੀ। ਅਤੇ ਸਰਾੜੀ 2 ਪਿੰਡ ਸੀ ਨਾਲ ਨਿਕਲ ਜਾਣਾ ਨਾ ਮੈਨੂੰ ਦੌਲਪੁਰ ਸਲਾਰਪੁਰ। ਅੱਛਾ ਜੀ। ਅੱਛਾ, ਇਹ ਦੱਸਿਓ ਤੁਹਾਡਾ ਪਿੰਡ ਜਿਹੜਾ ਦਰਵੇਸ਼ ਸਾਰੇ ਦਾ ਸਾਰਾ ਮੁਸਲਿਮ ਕਮਿਊਨਿਟੀ ਸੀ ਜਾਂ ਦੂਜੇ ਵੀ ਲੋਕ ਹੈਗੇ ਸੀ ਵਿੱਚ? ਸਾਰੇ ਦੇ ਸਾਰੇ ਰਾਜਪੂਤ, ਕੋਈ ਦੂਸਰੀ ਬਰਾਦਰੀ ਨਹੀਂ, ਨਾ ਰਾਹੀਂ ਨਾ ਕੋਈ ਦੂਸਰੀ ਬਰਾਦਰੀ। ਕੋਈ ਥੋੜ੍ਹੇ ਜਿਹੇ ਚੰਦ ਘਰ ਫਕੀਰਾਂ ਦੇ ਸੀਗੇ। ਇੱਕ ਥੋੜ੍ਹੇ ਜਿਹੇ ਚੂੜੇ ਰੱਖੇ ਸੀਗੇ ਜਿਹੜੇ ਕੰਮ ਕਰਦੇ ਸੀ। ਉਧਰ ਨਹੀਂ ਜੂੜੇ ਕਹਿਣ ਦਿੰਦੇ ਹੁਣ? ਜੂੜੇ ਨਹੀਂ, ਉਦੋਂ ਜੂੜੇ ਗਈ ਸੀ, ਹੁਣ ਨਹੀਂ ਕਹਿੰਦੇ ਹੋਣਗੇ। ਕਿ ਥੋੜ੍ਹਾ ਜਿਹਾ ਚਮਾਰ ਸੀਗਾ, ਥੋੜ੍ਹਾ ਜਿਹਾ ਮਹੱਲਾ ਸਾਡਾ ਚਮਾਰਾਂ ਦਾ ਸੀ। ਮੈਂ ਉਹੀ ਗੱਲ ਜਿਹੜੇ ਕੰਮ ਜਿਹੜੇ ਨਾਲ ਨਾ ਕੰਮ ਅੱਗੇ ਵੀ ਪ੍ਰਾਹੁਣਿਆਂ ਨੂੰ ਦੱਸਣਾ ਵੀ ਸਾਡੇ ਤੇ ਚੱਲ ਜਾਂਦਾ ਵਾ, ਉੱਧਰ ਇੰਡੀਆ ਨਹੀਂ ਚੱਲਦਾ ਹੁਣ। ਮਤਲਬ ਵੀ ਉਹਨਾਂ ਨੇ ਬੜੀ ਸਖਤੀ ਕਰੀ। ਅਸੀਂ ਤਾਂ ਛੱਡਿਆ ਜੋ ਕੁਛ ਵੀ ਹੈ। ਉਸ ਵੇਲੇ ਅਸੀਂ ਚੂੜੇ ਗਈ ਦਾ ਸੀ ਉਹਨਾਂ ਨੂੰ। ਉਹ ਘਰਾਂ 'ਚ ਕੰਮ ਕਰਦੀਆਂ ਸੀ ਜਨਾਨੀਆਂ, ਬੰਦੇ ਵੀ ਕੰਮ ਕਰਦੇ ਸੀ ਨਾਲ, ਜ਼ਿਮੀਂਦਾਰਾਂ ਦਾ ਵੀ ਕਰਾਉਂਦੇ ਸੀ, ਦਾੜੀ ਲਾਉਣੀ, ਜੇ ਉਹ ਕੰਮ ਕਰਾਉਣਾ। ਉਹ ਅੱਛਾ ਜ਼ਮਾਨਾ ਸੀ, ਹੁਣ ਲਗਾਉਂਦੀ ਸੀ। ਅੱਛਾ, ਆਲੇ ਦੁਆਲੇ ਪਿੰਡਾਂ ਜਿਹੜੇ ਤੁਸੀਂ ਨਾਂ ਲਏ ਸਾਰੇ ਮੁਸਲਮਾਨਾਂ ਦੇ ਸੀ ਕਿ ਨਾਲ ਕੋਈ ਹੋਰ ਸਰਦਾਰਾਂ ਹਿੰਦੂਆਂ ਦਾ ਵੀ ਸੀ ਪਿੰਡ? ਸਾਡਾ ਹਿੰਦੂਆਂ ਦਾ ਕੋਈ ਪਿੰਡ ਨਹੀਂ। 12 ਪਿੰਡ ਜਿਹੜੇ ਸੀਗੇ ਨਾ, ਇਹ 12 ਪਿੰਡ ਰਾਜਪੂਤਾਂ ਦੇ ਸੀਗੇ। ਇਸ ਤੋਂ ਅੱਗੇ ਜਿਹੜੇ ਸੀਗੇ ਨਾ, ਉਹ ਪਿੰਡ ਜਿਹੜੇ ਸੀ ਸਿੱਖਾਂ ਦੇ ਸੀਗੇ। ਉਹ ਕਿਹੜਾ? ਉਹਨਾਂ ਦਾ ਮੈਂ ਪੜ੍ਹਦਾ ਸੀਗਾ ਆਪਣੇ ਹਦੀਆਬਾਦ। ਪਹਿਲਾਂ ਭਾਣੋਗੀ ਪੜ੍ਹਦਾ ਸੀ। ਭਾਣੋਗੀ ਜਿਹੜਾ ਸੀਗਾ ਉਹ ਹਿੰਦੂਆਂ ਦਾ ਸੀਗਾ। ਉਹ ਸਾਡੇ ਕੋਲ 2-2.5 ਮੀਲ ਤੇ ਸੀਗਾ। ਭਾਣੋਗੀ ਸਕੂਲ ਸੀਗਾ। ਅੱਛਾ, ਤੇ ਉੱਥੇ ਉਹ ਸਿੱਖਾਂ ਦਾ ਪਿੰਡ ਸੀ। ਸਕੂਲ ਪੜ੍ਹਦੇ ਹੋ, ਕੋਈ ਟੀਚਰ, ਕੋਈ ਉਸਤਾਦ? ਨਹੀਂ, ਹੁਣ ਨਹੀਂ ਯਾਦ? ਉਹ ਦੇਰ ਦੀ ਗੱਲ ਹੁੰਦੀ ਹੈ। ਇੱਧਰ ਦੀ ਜਿਹੜੀ ਤੁਹਾਡੀ ਬਰਾਦਰੀ ਹੈ 12 ਪਿੰਡ ਵਾਲੇ, ਕਿੱਥੇ ਬੈਠੀ ਇੱਧਰ ਆ ਕੇ? ਇੱਥੇ? ਹਾਂਜੀ, ਇੱਥੇ ਚਾਹੁੰਦੇ ਮੇਰੀ ਆ ਸਾਡਾ ਜਗ ਜਿਹੜਾ 521 ਆ ਟੋਬੇ 'ਚ, ਅਸੀਂ ਉੱਥੇ ਹਾਂ। ਕੁਛ ਇੱਥੇ ਹੈਗੇ ਨੇ ਆਪਣੇ ਲਾਠੀਆਂ ਵਾਲਾ, ਕੋਈ ਸੱਦੋ ਵਾਲਾ, ਇਸ ਤਰ੍ਹਾਂ ਮੁਖਤਲਿਫ ਕੁਛ ਬਲਤਾਨ ਨੇ। ਬਹੁਤ ਜ਼ਿਆਦਾ ਖਿਲਰ ਕੇ ਬੈਠੇ। ਅੱਛਾ, ਪਹਿਲੋਂ ਦੇ ਹਾਲਾਤ ਦੀ ਮੈਂ ਹੁਣੇ ਪਹਿਲਾਂ ਸ਼ੁਰੂ ਹੋਣ ਤੋਂ ਪਹਿਲਾਂ ਦੱਸੀ ਵੀ ਹਾਲਾਤ ਪਹਿਲੋਂ ਦੇ ਕਿਸ ਤਰ੍ਹਾਂ ਸਨ, ਅਤੇ ਪਹਿਲੋਂ ਉਹਦੇ ਕੀ ਮਾਮਲਾ ਸੀ, ਕਿਸ ਤਰ੍ਹਾਂ ਲੋਕ ਸੀ? ਜਿਵੇਂ ਤੁਸੀਂ ਦੱਸਿਆ ਭਾਣੋ ਕੀ ਪੜ੍ਹਦੇ ਰਹੇ ਜੇ ਆਲੇ ਦੁਆਲੇ, ਵੀ ਇਹਦੋਂ ਕੋ ਹੈ ਸਨ ਬਸ ਵੀ ਮਸਾਇਲ ਕੁਛ ਕਿਸੇ ਨੂੰ ਕੋਈ ਮਜਬੂਰੀ ਮਸਲਾ ਨਹੀਂ। ਇੱਕ ਜਾਨ, ਬਲਕਿ ਉਹ ਜਿਹੜੇ ਸਿੱਖ ਲੋਕ ਸੀਗੇ ਨਾ, ਉਹ ਆਣ ਕੇ ਰਹਿਣਾ ਵੀ, ਰਾਤ ਵੀ ਰਹਿਣਾ ਉਹਨਾਂ ਨੇ। ਸਾਡੇ ਕੋਲ ਹਵੇਲੀ 'ਚ ਸਾਰਾ ਕੁਛ ਕਰਨਾ ਇਹ ਸੀ ਜਿਵੇਂ ਸਕੇ ਭਰਾ ਹੁੰਦੇ, ਉਸ ਤੋਂ ਵੀ ਜ਼ਿਆਦਾ। ਬਲਕਿ ਉਹ ਆਉਣ ਲੱਗੇ ਹੁਣ ਕਈ ਹੁਣ ਸਾਡੇ ਹੱਥ ਖੜ੍ਹੇ ਆ, ਹੁਣ ਅੱਜ ਰਾਤ ਨੂੰ ਤੁਹਾਡੇ 'ਤੇ ਇੰਨਾ ਜ਼ਿਆਦਾ ਹਮਲਾ ਹੋ ਜਾਣਾ, ਅਤੇ ਤੁਸੀਂ ਸਾਡਾ ਸੀ ਆਪਣਾ ਇਹ ਜਿਹੜਾ ਸੀਗਾ ਨਾ ਰਿਆਸਤ ਸੀਗੀ ਨਾਲ, ਜਿਹੜਾ ਦਾਦੂਵਾਲ ਸੀ, ਸਰਾੜੀ ਸੀਗਾ, ਉਹ ਪਿੰਡ ਜਿਹੜੇ ਸੀ ਅੰਗਰੇਜ਼ੀ ਇਲਾਕੇ ਦੇ ਸੀਗੇ। ਫਿਰ ਉਹਨਾਂ ਨੇ ਕਿਹਾ ਤੁਸੀਂ ਦਾਦੂਵਾਲ ਚਲੇ ਜਾਓ। ਅਸੀਂ ਦਾਦੂਵਾਲ ਚਲੇ ਗਏ। ਉਹਨਾਂ ਦੀ ਤਾਂ ਕੋਈ ਰਖਵਾਲ ਭਾਲ ਸੀਗੀ, ਅਸੀਂ ਸੀਗੇ ਰਿਆਸਤ ਦੇ, ਸਾਡੀ ਇੰਨੀ ਦੇਖਭਾਲ ਨਹੀਂ ਸੀਗੀ। ਸੀਗੇ ਇਕੱਠੇ, ਜਾਣੀ ਚੱਕ ਸਾਰੇ ਪਿੰਡ ਇਕੱਠੇ ਸੀਗੇ, ਲੇਕਿਨ ਸਾਡੀ ਉਹਨੇ ਦੇਖਭਾਲ ਨਹੀਂ। ਫਗਵਾੜਾ, ਹਦੀਆਬਾਦ ਵੀ ਅੱਧਾ ਜਿਹੜਾ ਸੀ ਖੱਤਰੀ ਸੀਗੇ,
ਅੱਧੇ ਜਿਹੜੇ ਸੀਗੇ ਉਹ ਰਾਜਪੂਤ ਸੀ। ਅੱਛਾ, ਵੀ ਉਹ ਫਿਰ ਤੁਹਾਨੂੰ ਆ ਕੇ ਦੱਸਦੇ ਰਹੇ ਵੀ ਹੁਣ ਤੁਸੀਂ ਚਲੇ ਜਾਓ? ਹਾਂਜੀ। ਕੌਣ ਦੱਸਦੇ ਰਹੇ, ਕਿਹੜੇ ਪਿੰਡ ਦੇ? ਉਹ ਮੈਂ ਮੇਰੇ ਵੱਡਿਆਂ ਨੂੰ ਪਤਾ, ਮੈਨੂੰ ਨਹੀਂ ਨਾ ਇੰਨਾ। ਕਿੰਨੀ ਉਮਰ ਸੀ ਤੁਹਾਡੀ ਉਦੋਂ? ਮੇਰੀ ਉਦੋਂ ਤਕਰੀਬਨ ਹੋਏਗੀ 8-9 ਸਾਲ ਦੀ। 8-9 ਸਾਲ। 10 ਸਾਲ ਦੀ ਹੋਗੀ, ਜ਼ਿਆਦਾ 10 ਦੀ ਵੀ ਨਹੀਂ ਹੋਗੀ, 8-9 10 ਸਾਲ ਦੀ, ਬਸ ਇੰਨੀ ਕਿ 10। ਅੱਛਾ, ਕਿੰਨੀ ਦੇਰ ਰਹੇ ਫਿਰ ਕੈਂਪ 'ਚ? ਕੈਂਪ ਜਿਹੜਾ ਜੀ ਸਾਡਾ ਨਾ ਸਭ ਤੋਂ ਪਹਿਲਾਂ ਆਣ ਕੇ ਲੱਗਾ ਆਪਣੇ ਆਪਣੇ ਦਾਦੂਵਾਲ। ਦਾਦੂਵਾਲ ਅਸੀਂ ਰਹੇ 10-12 ਦਿਨ। ਰਾਤ ਨੂੰ ਉਹਦੇ 'ਤੇ ਸਾਡੇ 'ਤੇ ਜਥਾ ਪਿਆ ਰਾਤ ਨੂੰ। ਤੇ ਉਹਨਾਂ ਦੀ ਫਿਰ ਆਲੇ ਦੁਆਲੇ ਉਹਨਾਂ ਨੇ ਪਿੰਡ ਦੇ ਸਾਰਾ ਯਾਨੀ ਨਜ਼ਰ ਆਉਂਦੇ ਸੀ ਵੀ ਆ ਸਾਰੇ ਸਿੱਖ ਖੜੇ ਆ, ਇਹਨਾਂ ਨੇ ਹਮਲਾ ਚੰਦ ਘੰਟਿਆਂ ਨੂੰ, ਚੰਦ ਮਿੰਟਾਂ ਨੂੰ ਕਰ ਦੇਣਾ ਜਾਂ ਜੋ ਕੁਛ ਹੋਣਾ। ਫਿਰ ਇੱਕ ਜਹਾਜ਼ ਉੱਪਰੋਂ ਆਇਆ, ਉਸਨੇ ਪਰਚੀ ਸਿੱਟੀ। ਹੁਣ ਕਿਹਾ ਤੁਸੀਂ 1 ਘੰਟਾ ਕੱਢੋ, ਮੈਂ ਘੰਟੇ ਦੇ ਵਿੱਚ ਨਾ ਤੁਹਾਡੇ ਕੋਲ ਆਇਆ ਵਾਪਸ। ਉਹ ਫੌਰੀ ਲੈ ਕੇ ਨਾ 2 ਟੈਂਕ ਤੇ ਆ ਗਏ। ਹੁਣ ਕਿ ਮੇਰੇ ਕੋਲ ਹਮਲਾ ਬਹੁਤ ਘੱਟ ਆ, ਮੁਸਲਮਾਨ ਘੱਟ ਹੈਗੇ। ਮੇਰੇ ਕੋਲ 10-12 ਸਿਪਾਹੀ ਹੈ। ਉਹ ਸਾਨੂੰ ਉੱਥੋਂ ਚੁੱਕਿਆ ਸਵੇਰ ਨੂੰ ਤੇ ਉਹ ਬੇਈ ਉੱਤੇ ਲੈ ਗਿਆ। ਜਲੰਧਰ ਦੇ ਨਾਲ ਉਰਲੇ ਪਾਸੇ ਬੇਈ ਸੀ ਜਿਹੜੀ ਇਹ ਬਿਆਸੋਂ ਨਿਕਲ ਕੇ ਜਾਂਦੀ ਸੀ। ਉਹ ਬੇਈ ਦੇ ਉੱਤੇ ਉਸਨੇ ਸਾਡਾ ਕੈਂਪ ਲਾਤਾ। ਰਾਤ ਨੂੰ ਫਲੱਡ ਆਇਆ ਕੋਠੇ ਤੋਂ ਵੀ ਉੱਚਾ। ਉਹ ਕੁਛ ਲੋਕ ਦਰਖਤਾਂ 'ਤੇ ਚੜ੍ਹ ਗਿਆ, ਕੋਈ ਗੱਡਿਆਂ 'ਤੇ ਚੜ੍ਹ ਗਿਆ, ਕੁਛ ਰੁੜ ਗਿਆ, ਡੰਗਰ ਮਾਲ ਪੂਸ ਮਰ ਗਿਆ, ਗੱਡੇ ਰਹਿ ਗਏ। ਗੱਡਿਆਂ 'ਤੇ ਅਸੀਂ ਚੱਲੇ ਸੀ ਉੱਥੋਂ ਸਾਰਾ। ਜਿਹੜਾ 5-4 ਪਿੰਡਾਂ ਦਾ ਸਾਡਾ ਜਿਹੜਾ ਕਾਫਲਾ ਸੀ ਨਾ, ਸਾਰਾ ਗੱਡਿਆਂ ਦੇ ਉੱਤੇ ਉਹਨਾਂ ਨੇ ਚਲਾਇਆ ਸੀਗਾ। ਉੱਥੇ ਫਿਰ ਚੀਜ਼ ਰਹਿ ਗਈ। ਉੱਥੇ ਤੂੰ ਇੱਧਰ ਨੂੰ ਨਿਕਲ ਗਿਆ, ਮੈਂ ਇੱਧਰ ਨੂੰ ਖਿੱਚ ਖੁੱਚ ਕੇ ਤੇ ਆ ਗਿਆ। ਉਹ ਛਾਉਣੀ ਪਹਿਲਾਂ ਆਉਂਦੀ ਸੀ ਜਲੰਧਰ ਤੋਂ। ਜਲੰਧਰ ਤੋਂ ਛਾਉਣੀ ਤੋਂ ਅੱਗੇ ਅਸੀਂ ਲੈਨ 'ਤੇ ਆ ਗਿਆ। ਲੈਨ 'ਤੇ ਬਹਿ ਮਾਲ ਗੱਡੀ ਆਈ। ਉਹ ਕੁਛ ਦੇਰ ਬਾਅਦ 2-4 ਘੰਟਿਆਂ ਬਾਅਦ ਮਾਲ ਗੱਡੀ ਆਈ। ਉਹਦੇ 'ਚ ਉਹਨਾਂ ਸਾਨੂੰ ਸਾਰਿਆਂ ਨੂੰ ਜੋ ਵੀ ਸੀਗੇ ਬਹਿ ਗਏ ਵਿੱਚ। ਅੱਲਾ ਦੀ ਸਪੋਰਟ ਉਹਨਾਂ ਨੇ ਗੱਡੀ ਚਲਾ ਲਈ। ਅੱਗੇ ਆਉਂਦਾ ਸੀ ਅੰਮ੍ਰਿਤਸਰ। ਅੰਮ੍ਰਿਤਸਰ ਕਹਿੰਦੀ ਵੀ ਜੇ ਤਾਂ ਅੰਮ੍ਰਿਤਸਰ ਲੰਘ ਗਏ ਅਤੇ ਫਿਰ ਤਾਂ ਪਾਕਿਸਤਾਨ ਪਹੁੰਚ ਜਾਣਗੇ। ਜੇ ਅੰਮ੍ਰਿਤਸਰ ਨਾ ਲੰਘ ਸਕੇ ਨਾ ਅਤੇ ਫਿਰ ਉੱਥੇ ਸਾਰਾ ਦਾ ਸਾਰਾ ਜੋ ਕੁਛ ਹੋਣਾ ਹੋ ਜਾਣਾ। ਫਿਰ ਨਹੀਂ ਬਸ ਇੰਝ ਹੀ। ਵੈਸੇ ਤਾਂ ਛੋਟੇ ਸੀ ਨਾ, ਕੁਛ ਨਹੀਂ। ਬਸ ਜਦ ਬਾਘਾ ਆਇਆ ਨਾ, ਬਾਘੇ 'ਚ ਨਾਰੇ ਲੱਗਣ ਲੱਗ ਪਏ, ਪਾਕਿਸਤਾਨ ਪਹੁੰਚ ਗਿਆ। ਇਸ ਤਰੀਕੇ ਨਾਲ ਸੀ ਪਾਕਿਸਤਾਨ। ਬਿਲਕੁਲ ਕੋਈ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਸਹੀ ਸਲਾਮਤ ਆ ਗਏ? ਸਹੀ ਸਲਾਮ। ਅੱਛਾ, ਜਿਹੜੀ ਉਦੋਂ ਵਾਇਲੈਂਸ ਹੋਈ ਆ, ਮਾਮਲਾਤ ਬਣੇ, ਉਹਦਾ ਕੀ ਸੀ ਮਤਲਬ ਉਹ ਕਿਸ ਤਰ੍ਹਾਂ ਸ਼ੁਰੂ ਹੋਈ? ਕੋਈ ਹੈ ਆਈਡੀਆ? ਨਹੀਂ, ਉਹ ਬਾਅਦ 'ਚ ਸੁਣਿਆ ਹੋਵੇ ਬਜ਼ੁਰਗਾਂ ਕੋਲ ਵੀ ਆਹ ਉਹ ਮਾਮਲਾ? ਤਾਂ ਇਹੀ ਹੋਇਆ ਜੀ, ਜਦ ਇੱਕ ਮੁਲਕ ਹੀ ਵੰਡੇ ਗਏ। ਕਾਦੇ ਆਜ਼ਮ ਨੇ ਪਾਕਿਸਤਾਨ ਲੈ ਲਿਆ, ਨਹਿਰੂ ਨੇ ਇੰਡੀਆ ਲੈ ਲਿਆ। ਉਹ ਇੰਡੀਆ 'ਚ ਹੈਗਾ, ਇੱਧਰ ਇਹ ਜਿਹੜਾ ਮੁਲਕ ਹੈ ਪਾਕਿਸਤਾਨ ਬਣ ਗਿਆ। ਇੱਥੋਂ ਜਿਹੜੇ ਹਿੰਦੂ ਗਏ ਆ ਉਹਨਾਂ ਨੂੰ ਇਹਨਾਂ ਲੋਕਾਂ ਨੇ ਜੋ ਕੁਛ ਕੀਤਾ, ਉੱਧਰੋਂ ਜਿਹੜੇ ਮੁਸਲਮਾਨ ਹੈ ਉਹਨਾਂ ਨੇ ਜੋ ਕੁਛ ਬੇਗਾਨਾ ਕੀਤਾ। ਜੇ ਇੱਧਰ 10 ਬੰਦੇ ਮਾਰੇ, ਉਹਨਾਂ ਨੇ 20 ਬੰਦੇ ਮਾਰੇ ਉਹਨਾਂ ਨੇ। ਵੀ ਘੱਟ ਕਿਸੇ ਵੀ ਨਹੀਂ ਕੀਤੀ? ਘੱਟ ਦੋਨੋਂ ਹੀ ਨਾ ਇਹਨਾਂ ਨੇ ਘੱਟ ਕੀਤੀ, ਨਾ ਉਹਨਾਂ ਨੇ ਕੀਤੀ। ਇਹਨਾਂ ਨੇ ਮੁਸਲਮਾਨਾਂ ਨੇ 10 ਮਾਰੇ, ਉਹਨਾਂ ਨੇ 20 ਮਾਰੇ। ਲੁੱਟ ਲਟਾ ਕੇ ਸਾੜ ਸੂੜ ਕੇ ਸਾਰਾ। ਅੱਛਾ, ਇਹ ਹੁਣ ਤੱਕ ਜਿਸ ਤਰ੍ਹਾਂ ਹੁਣ ਤਾਂ ਸੋਸ਼ਲ ਮੀਡੀਆ ਆ ਗਿਆ ਜੀ, ਤੇ ਉਹ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਵੀ ਹੋਇਆ ਕੀ। ਇੱਧਰਲੇ ਪਾਸੇ ਪੜ੍ਹਾਇਆ ਜਾਂਦਾ ਸੀ ਵੀ ਇਹ ਦੱਸਿਆ ਜਾਂਦਾ ਸੀ ਵੀ ਉਹਨਾਂ ਨੇ ਸਾਨੂੰ ਮਾਰਿਆ। ਇਹ ਸੇਮ ਉਹ ਆਉਂਦੇ ਸੀ ਸਾਨੂੰ ਉਹਨਾਂ ਨੇ ਮਾਰਿਆ? ਅਸੀਂ ਤਾਂ ਆਪਣੀ ਅੱਖੀਂ ਤੇ, ਮੈਂ ਤਾਂ ਤੁਹਾਨੂੰ ਜੋ ਅੱਖੀ ਦੇਖਿਆ ਨਾ ਉਹ ਦੱਸ ਰਿਹਾ। ਕਿਸੇ ਬੰਦੇ ਨੂੰ ਤਾਂ ਪਤਾ ਨਹੀਂ ਹੁੰਦੀ ਤਾਂ ਨਹੀਂ ਨਾ ਪਤਾ। ਮੇਰੇ ਬੱਚਿਆਂ ਨੂੰ ਕੀ ਪਤਾ ਅਸੀਂ ਕਿੱਦਾਂ ਆਏ, ਕੀ ਹੋਇਆ, ਜਾਂ ਕਿਹੜਾ ਸਾਡਾ ਪਿੰਡ ਸੀ, ਜਾਂ ਕਿਸ ਤਰ੍ਹਾਂ ਅਸੀਂ ਆਏ ਹਾਂ। ਕਿਸੇ ਨੂੰ ਕੋਈ ਨਹੀਂ ਪਤਾ। ਮੈਂ ਤੁਹਾਨੂੰ ਉਹ ਦੱਸਿਆ ਜੋ ਸਹੀ ਸਾਡੇ ਨਾਲ ਜੋ ਕੁਛ ਹੋਇਆ। ਇਹ ਮੇਰਾ ਚਾਚਾ ਸੀਗਾ ਤੇ ਉਹ ਸੀਗਾ ਫੌਜ ਵਿੱਚ ਸੂਬੇਦਾਰ ਉਸ ਟਾਈਮ 'ਤੇ। ਹੁਣ ਫਿਰ ਉਹਨਾਂ ਤੋਂ ਬਾਅਦ ਸਾਨੂੰ ਚੁੱਕਿਆ ਤੇ ਉਹ ਸਾਨੂੰ ਲੈ ਗਿਆ ਜਾਂ ਇੱਥੇ ਲੈ ਆਇਆ ਫੈਸਲਾਬਾਦ, ਟੋਬੇ ਦੇ ਲਾਗੇ ਜਾਨੀ ਵਾਲਾ। ਉੱਥੇ ਉਹਦੇ ਸੀ, ਉੱਥੇ ਉਹਨਾਂ ਲਈ ਆ ਕੇ ਸਾਨੂੰ ਚੱਕ ਦੇ ਵਿੱਚ ਸਾਰੇ ਘਰ ਵਟਾਤੇ। ਅੱਛਾ, ਇਹ ਨਵੇਂ ਥਾਂ ਜਾ ਕੇ ਵੈਸੇ ਤਾਂ ਇਹ ਵੀ ਆ ਮੁੰਡੇ ਨੇ ਜਿਵੇਂ ਜਾਣਾ ਬਾਹਰ ਅਮਰੀਕਾ ਜਾਣਾ, ਵੀ ਨਵੇਂ ਥਾਂ ਜਾ ਕੇ ਔਖਾ ਹੁੰਦਾ ਵੀ ਜਦੋਂ ਕੋਲ ਸ਼ੈ ਵੀ ਕੋਈ ਨਾ, ਤੇ ਆ ਕੇ ਕਿਵੇਂ ਸ਼ੁਰੂ ਕੀਤਾ ਫਿਰ ਸਾਰੀ ਜ਼ਿੰਦਗੀ ਦਾ ਮਾਮਲਾ? ਬਸ ਜਿੱਦਾਂ ਕੀਤਾ, ਜੋ ਬਹੁਤ ਮੁਸ਼ਕਲ, ਬਹੁਤ ਹੀ ਮੁਸ਼ਕਲ। ਹੁਣ ਇੰਨੀ ਮੁਸ਼ਕਲ ਹੈ ਕਿ ਜਿੱਦਾਂ ਅੰਤਹਾ ਨਹੀਂ। ਜਿਹਨਾਂ ਲੋਕਾਂ ਦੇ ਸੀ ਨਾ ਰਿਸ਼ਤੇਦਾਰ,
ਜਿਹੜੀ ਰਾਈ ਬਰਾਦਰੀ ਸੀ ਸਾਡੇ ਨਾਲ ਸਾਰੇ ਜਾ ਕੇ ਜਿਹੜੇ ਪਿੰਡ ਸੀ ਨਾ ਰਾਈਆਂ ਦੇ ਸੀ ਉਹਨਾਂ ਦੇ ਤੇ ਜਿਹੜੇ ਕਿਸੇ ਦੇ ਅਜ਼ੀਜ਼ੋਕਾਰ ਸੀ ਜਿਹਨੇ 2 ਮਣ 4 ਮਣ ਦਾਣੇ ਉਹਨਾਂ ਨੂੰ ਦੇ ਦਿੱਤੇ ਉਹਨਾਂ ਦਾ ਗੁਜ਼ਾਰਾ ਹੋ ਗਿਆ। ਸਾਡੇ ਕੋਲ ਜੋ ਪੈਸੇ ਪਾਏ ਅਸੀਂ ਉਦੋਂ ਲੈ ਲਿਆ ਜਾਂ ਅਸੀਂ ਜਿਵੇਂ ਇਹ ਆਉਂਦੀ ਰਹੀ ਉਵੇਂ ਉਹ ਕਣਕ ਦੀ ਵੀ ਅਨਾਜ ਦਾ ਵੀ ਸਾਰੇ ਦਾਣਾ ਘਟ ਗਿਆ। ਜਿਹੜੀ ਸਾਨੂੰ ਜ਼ਮੀਨ ਅਲਾਟ ਹੋਈ ਸੀ ਉਹ 'ਚ ਥੋੜ੍ਹਾ ਜਿਹਾ ਕਮਾਦ ਸੀਗਾ ਉਹ ਕਮਾਦ ਜਿਹੜੇ ਗੰਡੇ ਭੁੰਨਣੇ ਉਹਨੂੰ ਰੋਹ ਕੱਢਣੀ ਕੱਢ ਕੇ ਉਹ ਪੀ ਕੇ ਕਹਿੰਦਾ ਚਲੋ ਦਾੜੀ ਇੱਦਾਂ ਨਿਕਲ ਗਈ ਇੱਦਾਂ ਹੀ ਹੋ ਗਿਆ। ਇੱਥੇ ਕਰਦੇ ਨੇ ਅੱਲਾ ਨਹੀਂ ਕਣਕ ਤੱਕ ਪਹੁੰਚਾਤੇ ਫਿਰ ਜਦ ਬਸ ਕਣਕ ਆ ਗਈ ਫਿਰ ਸਾਰਾ ਹਾਲਾਤ ਠੀਕ ਹੋਣਾ ਸ਼ੁਰੂ ਹੋ ਗਿਆ। ਦਾਖਲ ਕੀ ਚੱਲ ਅੱਛਾ ਮੈਂ ਕਿਹਾ ਉਮਰ ਇੰਨੀ ਹੋ ਗਈ ਆ ਤੇ 8-10 ਸਾਲ ਰਹੇ ਹੋ ਪਿੰਡ 'ਚ ਵੀ ਬਾਅਦ 'ਚ ਨਹੀਂ ਗਏ ਕਦੀ ਪਿੰਡ? ਨਹੀਂ ਬਾਅਦ ਯਾਦ ਤੇ ਜਿੱਥੇ ਗਲੀਆਂ 'ਚ ਰਹੇ ਉਹ ਤਾਂ ਹਰ ਚੀਜ਼ ਮੈਂ ਤੁਹਾਨੂੰ ਗੱਲ ਕਰਨਾ ਮੈਂ ਜਿਵੇਂ ਆਪਣੇ ਪਿੰਡ ਆਪਣੀ ਹਵੇਲੀ ਆਪਣੇ ਖੂਹ ਦੇ ਆਪਣੇ ਘਰ ਆ ਜਾਂ ਮੇਰਾ ਆਹ ਘਰ ਆ ਮੇਰੀ ਹਵੇਲੀ ਆ ਸਾਡਾ ਖੂਹ ਸੀ ਇੱਥੇ ਮੈਂ ਪੜ੍ਹਦਾ ਸੀ ਉਹ ਤਾਂ ਹਰ ਚੀਜ਼ ਹੁਣ ਵੀ ਆ ਸਾਡੀਆਂ ਮਸਜਿਦਾਂ ਸੀ ਇਸ ਨੂੰ ਨਮਾਜ਼ ਪੜ੍ਹਨ ਜਾਂਦੇ ਸੀ। ਹੁਣ ਉਹ ਅੱਖਾਂ ਸਾਹਮਣੇ ਆ ਗਿਆ ਸਾਰਾ ਹਰ ਚੀਜ਼ ਬਿਲਕੁਲ ਜਿਸ ਤਰ੍ਹਾਂ ਜਿਵੇਂ ਉੱਥੇ ਬੈਠੇ ਆ ਪੁਰਾਣੀਆਂ ਜਿਹੜੀ ਮਸਜਿਦ ਸੀ ਆਪਣਾ ਖਾਨਗਾਹ ਸੀਗੀ ਇਹ ਸਾਡੀ ਪਿੰਡ ਦੀ ਜੂਹ ਦੇ ਵਿੱਚ ਸੀਗੀ ਪਿੰਡ ਦੀ ਜ਼ਮੀਨ ਦੇ ਵਿੱਚ ਸੀਗੀ। ਇਹ ਹਰ ਚੀਜ਼ ਦੇਖੀ ਹੋਈ ਜਾਣਾ ਇੱਥੇ ਮੇਲਾ ਹੁੰਦਾ ਸੀ ਮੇਲਾ ਦੇਖਣ ਜਾਣਾ ਸਾਰੀ ਚੀਜ਼ ਬੜਾ ਭਾਰਾ ਮੇਲਾ ਲੱਗਦਾ ਹੁੰਦਾ ਸੀ। ਕੀ ਨਾਮ ਉਹਨਾਂ ਬਜ਼ੁਰਗਾਂ ਦਾ ਜਿਹੜਾ ਮੇਲਾ ਲੱਗਦਾ? ਬਾਬਾ ਜੁਮੇ ਪੁਰਾਣੀਆਂ ਕਹਾਣੀ ਪੁਰਾਣੀਆਂ ਸੀ। ਕਿੰਨੀ ਦੂਰ ਸੀ ਪਿੰਡ ਤੋਂ? ਸਾਡੀ ਜ਼ਮੀਨ ਦੇ ਵਿੱਚ ਹੀ ਤਕਰੀਬਨ 2-3 ਚੌਂ ਰੁਪਏ ਦੇ। ਅੱਛਾ ਠੀਕ ਜੇ ਹਾਲਾਤ ਮਾਮਲਾ ਠੀਕ ਹੋਣ ਆਉਣ ਜਾਣ ਠੀਕ ਹੋਵੇ ਵੀ ਤੁਹਾਡੇ ਵਰਗੇ ਜਿਹੜੇ ਹਲੇ ਵੀ ਲੋਕ ਹੈ ਨੇ ਜਿਨ੍ਹਾਂ ਨੇ ਉਹ ਪਿੰਡ ਛੱਡੇ ਦਿਲ ਕਰਦਾ ਜਾਣ ਨੂੰ। ਬਿਲਕੁਲ ਅਸੀਂ ਵੀ ਪ੍ਰੋਗਰਾਮ ਦੀ ਰਾਹੀਂ ਇਹੀ ਕੋਸ਼ਿਸ਼ ਕਰੀਦੀ ਆ ਵੀ ਅਵੇਅਰ ਕਰਨਾ ਸਾਰਿਆਂ ਨੂੰ ਵੀ ਘੱਟੋ ਘੱਟ ਵੈਸੇ ਤੇ ਲਾਅ ਆ ਵੀ ਜਿਹੜਾ ਜਿੱਥੇ ਜੰਮਿਆ ਨਾ ਉੱਥੇ ਉਹਨੂੰ ਜਾਣ ਤੋਂ ਕੋਈ ਰੋਕ ਨਹੀਂ ਸਕਦਾ ਉੱਥੇ ਉਹ ਜਾ ਹੀ ਸਕਦਾ ਲੇਕਿਨ ਉਹ ਲਾਅ ਵੀ ਸਾਡੇ ਇੱਥੇ ਫੇਲ ਹੋ ਜਾਂਦੇ ਆ ਦੋਵਾਂ ਮੁਲਕਾਂ ਦੇ ਬਾਰਡਰ। ਚਲੋ ਜੀ ਰੱਬ ਸੁਣਾ ਰਹਿਮਤ ਕਰੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸ਼ੁਕਰੀਆ ਤੁਹਾਡਾ।